ਹੁਣ ਇਨ ਪਰਸਨ ਮੀਟਿੰਗ ਜਿਹੜੀ ਕਿ ਬਾਈਡਨ ਨੇ ਵਾਈਟ ਹਾਊਸ ਦੇ ਵਿੱਚ ਸੱਦੀ ਹੈ, ਜਿਹੜੀ ਕਿ 24 ਸਤੰਬਰ ਨੂੰ ਹੋਏਗੀ। ਔਰ ਇਹਦੇ 'ਚ ਇਹ ਜਿਹੜਾ ਮੋਦੀ ਨੇ 25 ਨੂੰ ਬੋਲਣਾ। ਪਹਿਲਾ ਸਪੀਕਰ ਉਸ UN ਜਨਰਲ ਅਸੈਂਬਲੀ ਦਾ ਬ੍ਰਾਜ਼ੀਲ ਹੋਏਗਾ, ਉਸ ਤੋਂ ਅਗਲਾ ਅਮਰੀਕਾ ਹੈ ਤੇ ਜਿਹੜਾ ਅਫਗਾਨਿਸਤਾਨ ਹੈ ਉਹ ਸਭ ਤੋਂ ਅਖੀਰ 'ਚ ਹੋਏਗਾ। ਕੁਆਡ ਦੇ ਹਵਾਲੇ ਨਾਲ ਅਸੀਂ ਇਹ ਕਿਹਾ ਵੀ ਕੁੱਟ ਭਾਰਤ ਨੂੰ ਹੀ ਪੈਣੀ ਹੈ, ਨਾ ਤਾਂ ਅਮਰੀਕਾ ਦੇ ਨਾਲ ਕੋਈ ਚੀਨ ਨੇ ਸਿੱਧਾ ਹੋਣਾ, ਨਾ ਹੀ ਅਮਰੀਕਾ ਨੇ ਚੀਨ ਨਾਲ ਸਿੱਧੇ ਹੋਣਾ। ਆਸਟ੍ਰੇਲੀਆ ਦੂਜੇ ਵੀ ਵਪਾਰਕ ਰਿਸ਼ਤੇ ਪ੍ਰਭਾਵਿਤ ਹੋਣਗੇ। ਜਾਪਾਨ 'ਚ ਵੀ ਅਮਰੀਕਾ ਦੀ 50,000 ਫੌਜ ਵੀ ਬੈਠੀ ਹੋਈ ਹੈ ਔਰ ਸ਼ਾਇਦ ਉਹਨਾਂ ਨੂੰ ਵੀ ਉਹ ਵਪਾਰਕ ਹਿੱਟ ਕਰਨ। ਜਿਹਦੇ ਮੂੰਹ ਤੇ ਸਿੱਧੀ ਚਪੇੜ ਵੱਜ ਸਕਦੀ ਉਹ ਤੇ ਭਾਰਤ ਹੀ ਹੈ। ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਬੋਡੀ ਹੈ ਉਹ ਹੋਂਦ 'ਚ ਜੇ ਇਸ ਲਈ ਆਉਂਦੀ ਹੈ ਕਿ ਆਪਸ 'ਚ ਸਾਂਝ ਵਧਾਉਣੀ ਹੈ ਔਰ ਇਸ 'ਚੋਂ ਅਮਨ ਔਰ ਵਿਕਾਸ ਤਰੱਕੀ ਉਹ ਨਿਕਲੇਗੀ, ਉਹ ਤਾਂ ਸਮਝ ਆ ਸਕਦੀ ਹੈ। ਪਰ ਜੇ ਇਹਦਾ ਮਕਸਦ ਹੀ ਕਿਸੇ ਥਰਡ ਪਾਰਟੀ ਨੂੰ ਟਾਰਗੇਟ ਕਰਨਾ ਹੈ ਤੇ ਫਿਰ ਇਹ ਜਿਹੜੀ ਹੈ ਬਿਲਕੁਲ ਇਸ ਦਾ ਜਿਹੜਾ ਉਹ ਐਂਡ ਹੋਏਗਾ, ਉਹ ਡੂਮ ਟੂ ਫੇਲਿਅਰ ਹੈ। ਉਹਨੇ ਕਿਹਾ ਜੀ ਰੀਜਨ ਦੇ ਵਿੱਚ ਤਰੱਕੀ ਲਈ ਔਰ ਟਰਸਟ ਲਈ ਕੋਈ ਬਾਡੀ ਬਣਦੀ ਸਮਝ ਆ ਸਕਦੀ ਸੀ, ਇਹ ਤਾਂ ਬਿਲਕੁਲ ਜਿਹੜਾ ਚਾਈਨਾ ਨੂੰ ਟਾਰਗੇਟ ਕਰਕੇ ਕੀਤਾ ਗਿਆ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੁਆਡ ਦੇ ਹਵਾਲੇ ਨਾਲ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਸੱਦੇ ਤੇ ਕੁਆਡ ਮੀਟਿੰਗ ਵਿੱਚ ਹਿੱਸਾ ਲੈਣ ਲਈ ਵਾਈਟ ਹਾਊਸ ਵਾਸ਼ਿੰਗਟਨ DC ਆ ਰਹੇ ਹਨ। ਸੋ 24 ਸਤੰਬਰ ਦੀ ਇਸ ਮੀਟਿੰਗ ਤੋਂ ਬਾਅਦ 25 ਸਤੰਬਰ ਨੂੰ ਮੋਦੀ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੂੰ ਵੀ ਸੰਬੋਧਨ ਕਰੇਗਾ। ਸੋ ਚੀਨ ਨੇ ਇਸ ਕੁਆਡ ਤੋਂ ਪਹਿਲਾਂ ਹੀ ਕੁਆਡ ਦੀ ਜਿਹੜੀ ਫੂਕ ਕੱਢਦਿਆਂ ਕਿਹਾ ਹੈ ਕਿ ਚੀਨ ਦੇ ਖਿਲਾਫ ਖੜਾ ਕੀਤਾ ਗਿਆ ਇਹ ਕੁਆਡ ਆਪਣੇ ਮੂੰਹ ਤੇ ਆਪ ਹੀ ਮਰੇਗਾ। ਸੋ ਭਾਵੇਂ ਇਸ ਕੁਆਡ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਇੰਡੀਆ ਸ਼ਾਮਲ ਹਨ, ਪਰ ਇਸ ਦੀ ਮਾਰ ਭਾਰਤ ਨੂੰ ਹੀ ਪਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੰਨਾ ਕੁਛ ਇੰਪੋਰਟੈਂਸ ਵਾਲਾ ਜਿਹੜਾ ਸਾਡੀ ਕੌਮ ਦੇ ਮੁਸਤਕਬਲ ਨੂੰ ਲੈ ਕੇ ਵੀ, ਸਾਡੇ ਖਿੱਤੇ ਦੀ ਕਿਸਮਤ ਨੂੰ ਲੈ ਕੇ ਵੀ, ਔਰ ਜਿਹੜਾ ਸਾਨਾ ਦਾ ਭੇੜ, ਅਕਸਰ ਪੰਜਾਬੀ ਜ਼ਬਾਨ 'ਚ ਕਹਿੰਦੇ ਨੇ ਕਿ ਭਾਈ ਸਾਨਾ ਦਾ ਜਦੋਂ ਭੇੜ ਹੁੰਦਾ ਹੈ ਤੇ ਆਲੇ ਦੁਆਲੇ ਵਾਲੇ ਰਗੜੇ ਜਾਂਦੇ ਨੇ, ਕਿਉਂਕਿ ਸਾਨ ਤਾਂ ਆਪਸ 'ਚ ਘੁਲ ਰਹੇ ਹੁੰਦੇ ਨੇ ਤੇ ਜਿਹੜਾ ਵੀ ਭੱਜਿਆ ਦੌੜਿਆ ਇੱਧਰ ਹੋਇਆ ਉੱਧਰ, ਜਿਹੜਾ ਉਹਦੇ ਥੱਲੇ ਆਇਆ ਉਹਨੂੰ ਦਰੜ ਦੇਣਾ। ਔਰ ਕਿਉਂਕਿ ਇਸ ਵੇਲੇ ਸਾਰਾ ਫੋਕਸ ਵੀ ਸਾਡੇ ਖਿੱਤੇ ਤੇ, ਔਰ ਜੇ ਉਹਦੀ ਅੱਗੋਂ ਤਹਿ 'ਚ ਜਾ ਕੇ ਦੇਖੋ ਤੇ ਫਿਰ ਜੇ ਚਾਈਨਾ ਨੇ ਆਪਣੀ ਹਿਸਟੋਰੀਕਲ ਗਲੋਰੀ, ਉਹਨਾਂ ਦੀ ਜਿਹੜੀ ਪ੍ਰੋਸਪੈਰਿਟੀ ਜਾਂ ਉਹਨਾਂ ਦੇ ਅੰਦਰ ਜਿਹੜਾ ਮਿਡਲ ਕਿੰਗਡਮ ਦਾ ਕਾਨਸੈਪਟ ਰਿਹਾ ਔਰ ਸਦੀਆਂ ਤੋਂ ਹੀ, ਮਿਲੇਨੀਅਮਸ ਤੋਂ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ ਵੀ ਹੈਵਨ ਔਰ ਅਰਥ ਦੇ ਵਿਚਾਲੇ ਉਹੀ ਨੇ। ਤੇ ਉਹਦੇ 'ਚੋਂ ਚਾਈਨਾ ਦੀ 80s ਦੇ ਵਿੱਚ ਉਹਨਾਂ ਦੀ ਇਕਨੋਮਿਕਲ ਪਾਲਿਸੀ ਦਾ ਕਾਇਆਕਲਪ ਉਹਨਾਂ ਨੇ ਸ਼ੁਰੂ ਕੀਤਾ, ਨਵਾਂ ਅਵਤਾਰ, ਜਿਹੜਾ ਮਾਓ ਜ਼ੇਤੁੰਗ ਦਾ ਸਾਰਾ ਮਾਡਲ ਸੀ ਉਹਨੂੰ ਰਿਜੈਕਟ ਕਰਕੇ। ਜਿਵੇਂ ਉਸ ਵੇਲੇ ਜਿਹੜਾ ਮਿਸਟਰ ਡੈਂਗ, ਉਹਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡਾ ਤਾਂ ਕਮਿਊਨਿਜ਼ਮ ਜਿਹੜਾ ਉਹ ਬਿਲਕੁਲ ਸਟੇਟ ਪਾਵਰ ਦੀ ਗੱਲ ਕਰਦਾ ਹੈ ਜਾਂ ਸਟੇਟ ਦੇ ਕੋਲ ਸਭ ਕੁਝ ਹੁੰਦਾ ਹੈ, ਹੁਣ ਤੁਸੀਂ ਬਿਲਕੁਲ ਇਹ ਯੂਰਪ ਔਰ ਵੈਸਟ ਦਾ ਜਿਹੜਾ ਲਿਬਰਲ ਮਾਡਲ ਲੈ ਰਹੇ ਹੋ। ਤੇ ਉਹਦਾ ਹੀ ਇਹ ਪਪੂਲਰ ਕੋਟ ਹੈ ਜਿਹੜਾ ਅਕਸਰ ਹੁੰਦਾ ਹੈ ਕਿ ਵੀ ਇਹ ਮੈਟਰ ਨਹੀਂ ਕਰਦਾ ਕਿ ਬਿੱਲੀ ਕਾਲੀ ਹੈ ਕਿ ਚਿੱਟੀ ਹੈ, ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ। ਸੋ ਉਹਨਾਂ ਨੇ ਕੰਪਲੀਟ, ਔਰ ਚੀਨੇ ਫਿਰ ਜਿਸ ਫੀਲਡ 'ਚ ਵੜ ਜਾਣ ਉਹਦੇ ਉਹ ਸਰਦਾਰ ਬਣ ਕੇ ਨਿਕਲਦੇ ਨੇ। ਔਰ ਅਗਲੇ ਵਿਦਿਨ 20 years ਬਾਈ ਦਾ ਐਂਡ ਆਫ ਦਾ ਸੈਂਚੁਰੀ ਜਿਹੜਾ ਹੈ ਉਹ ਵੈਸਟ ਨੂੰ ਔਰ ਦੂਜਿਆਂ ਨੂੰ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਬਹੁਤ ਵੱਡੀ ਪਾਵਰ ਬਣ ਗਿਆ ਔਰ ਇਕਨੋਮਿਕਲੀ ਇਹ ਤਾਂ ਜਾ ਰਹੇ ਨੇ ਉਸ ਪਾਸੇ ਵੱਲ। ਔਰ ਇਸ ਕਿਸਮ ਦਾ ਹੀ ਜਦੋਂ ਇੱਕ ਜ਼ਮਾਨਾ ਸੀ ਅਮਰੀਕਾ ਦੇ ਵਿੱਚ ਇਸ ਗੱਲ ਦਾ ਫਖਰ ਲਿਆ ਜਾਂਦਾ ਸੀ ਕਿ ਦੇਖੋ ਜਾਪਾਨ ਕਿਵੇਂ, ਬੇਸ਼ੱਕ ਹੀਰੋਸ਼ੀਮਾ ਨਾਗਾਸਾਕੀ ਦੀ ਤਬਾਹੀ, ਸੈਕੰਡ ਵਰਲਡ ਵਾਰ ਨੇ ਉਹਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ, ਇਕਨੋਮਿਕਲੀ ਕਿੱਥੇ ਡਿੱਗਿਆ, ਪਰ ਅਸੀਂ ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਆਪਣੇ ਅੰਬਰੇਲੇ ਥੱਲੇ ਲਿਆ। 50,000 ਸੋਲਜਰ ਅਮਰੀਕਾ ਦੇ ਬੈਠੇ ਹੋਏ ਨੇ, ਵੈਸੇ ਅਜੇ ਵੀ ਬੈਠੇ ਆ, ਤਨਖਾਹਾਂ ਉਹਨਾਂ ਤੋਂ ਹੀ ਲੈਂਦੇ ਨੇ ਅਮਰੀਕਾ ਵਾਲੇ ਜਿਹੜੇ ਨੇ। ਔਰ ਇਹ ਜਿਹੜੇ ਨੇ ਦੇਖੋ ਕਿੰਨੀ ਤਰੱਕੀ, ਔਰ ਇਹ ਮਾਡਲ ਜਿਹੜਾ ਲੇਟ 80s ਦੇ ਵਿੱਚ, ਉਦੋਂ ਜੇ ਚਾਈਨਾ ਦੇ ਖਿਲਾਫ ਕੋਈ ਨਹੀਂ ਸੀ, ਜਾਪਾਨ ਦੇ ਖਿਲਾਫ ਦੇਖੋ ਜੀ, ਜਾਪਾਨ ਦੀ ਇਕੋਨਮੀ, ਉਹਨਾਂ ਦਾ ਯੈਨ
ਕਿੱਥੇ ਪਹੁੰਚ ਗਿਆ। ਉਹਨਾਂ ਨੇ ਹਾਲੀਵੁੱਡ ਸਟੂਡੀਓ ਲੈ ਲਿਆ, ਉਹਨਾਂ ਨੇ ਫਲਾਣਾ ਮੈਨੂਫੈਕਚਰਿੰਗ ਪਲਾਂਟ ਲੈ ਲਿਆ। ਇਹ ਅਮਰੀਕਾ ਦੇ ਵਿੱਚ ਉਸ ਵੇਲੇ ਕਿਉਂਕਿ ਜਾਪਾਨੀਆਂ ਨੇ ਇਹਨਾਂ ਦੀ ਖੇਡ, ਇਹਨਾਂ ਦੀ ਗੇਮ ਦੇ ਰੂਲਸ ਦੇ ਥੱਲੇ ਹੀ ਉਹ ਪ੍ਰੋਗਰੈਸ ਕਰ ਰਹੇ ਸੀ। ਉਹਨਾਂ ਨੇ ਮਾਡਲ ਬਣਾਏ ਕਾਰਾਂ ਦੇ, ਟੋਇਟਾ ਤੋਂ ਲੈ ਕੇ ਕੀ ਦੂਜੀ ਇਹਨਾਂ ਦੀ ਸਾਰੀ ਜਿਹੜੀ ਕਾਰ ਇੰਡਸਟਰੀ ਸੀ, ਜਿਹੜੀ ਜਿਹਦੇ ਪਿਤਾਮਾ ਨੇ ਫੋਰਡ ਦੇ ਜ਼ਮਾਨੇ ਤੋਂ, ਉਹ ਸਾਰੇ ਨੂੰ ਚੈਲੰਜ ਕੀਤਾ। ਔਰ ਫਿਰ ਤੁਸੀਂ ਦੇਖੋਗੇ ਕਿ ਵੀ ਇੱਕਦਮ ਜਾਪਾਨੀਆਂ ਦੇ ਖਿਲਾਫ ਨਫ਼ਰਤ ਵੀ ਹੋਤਾ ਜੀ ਅਮਰੀਕਾ ਖਰੀਦ ਲੈਣ ਲੱਗੇ ਨੇ। ਔਰ ਇਹਨਾਂ ਦੀਆਂ ਨੀਤੀਆਂ ਨੇ ਫਿਰ ਕਿਵੇਂ ਜਾਪਾਨ ਦੇ ਯੈਨ ਦਾ ਬੇੜਾ ਗਰਕ ਕਰਨਾ ਸ਼ੁਰੂ ਕੀਤਾ ਹੌਲੀ ਹੌਲੀ। ਹੁਣ ਤੁਹਾਨੂੰ ਕਿਤੇ ਇਕਨੋਮਿਕਲ ਫੀਲਡ ਦੇ ਵਿੱਚ ਜਾਂ ਕੰਪੀਟੀਸ਼ਨ ਫੀਲਡ ਦੇ ਵਿੱਚ ਜਾਪਾਨ ਨਜ਼ਰ ਨਹੀਂ ਆਉਂਦਾ। ਮੀਡੀਓਕਰ ਜਿਹਾ ਹੈਗਾ, ਪਰ ਬਿਲਕੁਲ ਵੀ ਨਹੀਂ ਡਿੱਗਿਆ ਕਿ ਬਈ ਉਹਦਾ ਮੈਕਸੀਕੋ ਬਣ ਗਿਆ ਹੋਏ, ਲੇਕਿਨ ਉਹਦਾ ਜਿਹੜਾ ਉਹ ਸਾਹ ਸੱਤ ਉਹਦਾ ਜਿਹੜਾ ਉਹ ਉਹਨਾਂ ਨੇ ਕੱਢ ਲਿਆ ਤਾਂ ਕਿ ਚੈਲੰਜ ਨਾ ਹੋਵੇ। ਔਰ ਚਾਈਨਾ ਦਾ ਜਿਹੜਾ ਰਾਈਜ਼ ਸੀ, ਕਿਉਂਕਿ ਇਕਨੋਮਿਕਲੀ ਤਾਂ ਇਹ ਸ਼ਾਇਦ ਟੋਲਰੇਟ ਥੋੜਾ ਬਹੁਤ ਕਰ ਵੀ, ਮਿਲਟਰੀ ਮਾਈਟ ਵੀ। ਔਰ ਉਸ ਸਾਰੇ ਦੇ ਨਾਲ ਜਦੋਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜਾ ਇਸ ਵੇਲੇ ਜੇ ਕਹਿਣਾ ਹੋਏ ਚਾਈਨਾ ਦੀ 20th ਸੈਂਚੁਰੀ ਹਿਸਟਰੀ 'ਚ ਤੇ ਮਾਓ ਸੇ ਤੁੰਗ ਤੋਂ ਬਾਅਦ ਜੇ ਕਿਸੇ ਦੀ ਲੈਗੇਸੀ ਮੰਨੀ ਜਾਏਗੀ, ਅਜੇ ਤਾਂ ਅੱਗੇ ਕਿੱਧਰ, ਉਹ ਤਾਂ ਲਾਈਫ ਟਰਮ ਵੀ ਬਣ ਗਿਆ ਪ੍ਰੈਜ਼ੀਡੈਂਟ। ਔਰ ਉਹਨੇ ਜਿੱਥੇ ਇੱਕ ਨਵਾਂ ਆਪਣੇ ਲੋਕਾਂ ਨੂੰ ਵੀ ਡ੍ਰੀਮ ਦਿੱਤਾ ਔਰ ਉਹ ਡ੍ਰੀਮ ਜ਼ਾਹਰ ਹੈ ਕਿ ਜੇ ਹਰ ਜਿਹੜਾ ਦੁਨੀਆ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਐਮਪਾਇਰ ਕਹਾਉਣ ਵਾਲੇ ਨੇ, ਉਹਨਾਂ ਨੇ ਜਦੋਂ ਐਮਪਾਇਰ ਲਫ਼ਜ਼ ਹੀ ਆਪਣੇ ਆਪ 'ਚ ਦੱਸਦਾ, ਜੇ ਜ਼ਾਰ ਜਿਹੜੇ ਕਦੇ ਕਿੰਗ ਸੀ ਰਸ਼ੀਆ ਦੇ, ਉਹਨਾਂ ਦੇ ਜਿਹੜੇ ਡ੍ਰੀਮ ਸੀ, ਜਦੋਂ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਜੀ ਦੇ ਆਲਵੇਜ਼ ਡ੍ਰੀਮਡ ਆਫ ਰੀਚਿੰਗ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਔਰ ਅਰੇਬੀਅਨ ਓਸ਼ਨ। ਇਸ ਗੱਲ ਦਾ ਧਿਆਨ ਰਹੇ ਕਿ ਸੋਵੀਅਤ ਯੂਨੀਅਨ ਜਿਹੜਾ ਸੀ ਅੱਜ ਰਸ਼ੀਆ ਇਕੱਲਾ, ਉਹਨਾਂ ਦੀਆਂ ਜਿਹੜੀਆਂ ਪੋਰਟਸ ਨੇ 6 ਮਹੀਨੇ ਤਾਂ ਫਰੀਜ਼ ਹੀ ਰਹਿੰਦੀਆਂ, ਉਹਨਾਂ 'ਚ ਬਰਫ਼ ਹੀ ਹੁੰਦੀ ਆ ਉਹਨਾਂ ਦੇ। ਔਰ ਪਾਣੀ ਜਦੋਂ ਵਾਰਮ ਵਾਟਰ ਕਿਹਾ ਜਾਂਦਾ ਕਿ ਵੀ ਜਿੱਥੇ ਪਾਣੀ ਹੋਏ ਬਰਫ਼ ਨਾ ਬਣੇ, ਤੇ ਉਹਦੇ ਲਈ ਉਹਨਾਂ ਦੀ ਰੀਚ ਇਹੀ ਕਾਰਨ ਸੀ ਕਿ ਜਦੋਂ 20th ਸੈਂਚੁਰੀ 'ਚ ਅੰਗਰੇਜ਼ਾਂ ਨੇ ਉਹ ਸਿੱਖ ਐਮਪਾਇਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸਮਝੌਤਾ ਕੀਤਾ, ਜਾਂ ਉਹਨਾਂ ਦਾ ਉਸ ਤੋਂ ਬਾਅਦ ਰਾਜ ਜਦੋਂ ਉਹਨਾਂ ਨੇ ਹੜੱਪ ਵੀ ਲਿਆ, ਫਿਰ ਅਫਗਾਨਿਸਤਾਨ ਦੀ ਫੋਰਨ ਪਾਲਿਸੀ ਆਪਣੇ ਕੋਲ ਰੱਖੀ 1919 'ਚ, ਜਿਸ ਅਫਗਾਨਿਸਤਾਨ ਨੂੰ ਅੰਗਰੇਜ਼ਾਂ ਨੇ ਰੈਕਗਨਾਈਜ਼ ਕੀਤਾ, ਤੇ ਉਦੋਂ ਵੀ ਇਹੀ ਸੀ ਵੀ ਉਹਨਾਂ ਨੂੰ ਉੱਥੇ ਰੋਕਣਾ। ਸੋ ਉਹਨੂੰ ਹੀ ਗ੍ਰੇਟ ਗੇਮ ਕਿਹਾ ਜਾਂਦਾ ਹੈ ਕਿ ਜਿਹੜੀ ਇੱਕ ਰਸ਼ੀਅਨ ਜ਼ਾਰਸ ਦੇ ਵਿੱਚ ਔਰ ਬ੍ਰਿਟਿਸ਼ ਐਮਪਾਇਰ ਔਰ ਫ੍ਰੈਂਚ ਐਮਪਾਇਰ ਔਰ ਉਹਨਾਂ 'ਚ ਚੱਲ ਰਹੀ ਸੀ ਲੜਾਈ। ਸੋ ਬਦਲਿਆ ਕੁਛ ਨਹੀਂ ਹੈ, ਫਰਕ ਸਿਰਫ ਇੰਨਾ ਹੈ ਕਿ ਉਹਦੇ 'ਚ ਵੱਡੇ ਪਲੇਅਰ ਬਦਲਦੇ ਰਹਿੰਦੇ ਨੇ। ਉਹ ਗ੍ਰੇਟ ਗੇਮ ਹੁਣ ਗ੍ਰੇਟ ਗੇਮ ਬਣ ਗਈ ਹੈ। ਔਰ ਉਹਦੇ 'ਚ ਉਹ ਚਾਈਨਾ, ਜਿਹਨੂੰ ਅਫੀਮੀਆਂ ਦਾ ਮੁਲਕ ਕਹਿ ਕੇ, ਭਾਵੇਂ ਅਫੀਮੀ ਬਣਾ ਕੇ ਵੀ ਉਹ ਇੱਕ ਨੇ ਕਿਹਾ ਸੀ ਕਿ ਇਟਸ ਯੈਲੋ ਪੈਰਲ, ਕਿਉਂਕਿ ਰੇਸ ਪੀਲੀ ਰੇਸ ਹੁੰਦੀ, ਉਹਨੂੰ ਚਮੜੀ ਦਾ ਰੰਗ ਪੀਲਾ ਹੁੰਦਾ, ਕਿ ਵੀ ਇਹ ਜਿਹੜੇ ਨੇ ਮੁਸੀਬਤ ਨੇ ਯੈਲੋ ਪੈਰਲ। ਉਹਨਾਂ ਨੇ ਵੀ ਕਿਹਾ ਸੌਣ ਦਿਓ ਇਹਨਾਂ ਨੂੰ, ਅਫੀਮ ਖਵਾ ਕੇ ਸਵਾ ਦਿਓ, ਜਿੱਦਣ ਇਹ ਉੱਠਣਗੇ ਉਦੋਂ ਇਹਨਾਂ ਨੇ ਨਹੀਂ ਕਿਸੇ ਨੂੰ ਸੌਣ ਦੇਣਾ। ਸੋ ਇਸ ਕਿਸਮ ਦੇ ਮਾਹੌਲ 'ਚ ਉਹ ਜ਼ਾਹਰ ਹੈ ਕਿ ਵੀ ਮਾਓ ਸੇ ਤੁੰਗ ਨੇ ਬਹੁਤ ਵੱਡੀ ਤਬਦੀਲੀ ਲਿਆਂਦੀ 1948 ਤੋਂ 75 ਸਾਲਾਂ ਦੇ ਵਿੱਚ। ਜੇ ਅਸੀਂ ਦੇਖੀਏ ਕਿ ਗੱਲ ਕਿੱਥੋਂ ਕਿੱਥੇ ਪਹੁੰਚੀ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਆਪੋਜੀਸ਼ਨ ਦੀ ਸ਼ੁਰੂਆਤ ਔਰ ਨੈਗੇਟਿਵਿਟੀ ਕ੍ਰੀਏਟ ਹੋਣੀ ਸ਼ੁਰੂ ਹੁੰਦੀ ਹੈ ਜਦੋਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਨ ਬੈਲਟ ਵਨ ਰੋਡ, ਓਲਡ ਸਿਲਕ ਰੋਡ ਦੇ ਪੈਟਰਨ ਦੇ ਉੱਤੇ, ਔਰ ਉਹਦੇ 'ਚ ਜਦੋਂ ਉਹਦਾ ਗ੍ਰੈਂਡ ਉਦਘਾਟਨ ਹੁੰਦਾ, 130 ਤੋਂ ਜ਼ਿਆਦਾ ਦੇਸ਼ ਉਹਨੂੰ ਜੁਆਇਨ ਕਰਦੇ। ਔਰ ਉਹ ਇਕੱਲਾ ਇਹੀ ਨਹੀਂ, ਆਮ ਤੋਂ ਸਮੇਂ ਕੋਈ ਸੜਕ ਬਣ ਰਹੀ ਹੈ ਜਿਵੇਂ GT ਰੋਡ, ਨਹੀਂ, ਉਹ ਇੱਕ ਕਨੈਕਟਿੰਗ ਪੁਆਇੰਟ ਜਿਹਦੇ 'ਚ ਪੋਰਟਸ ਵੀ ਨੇ, ਇਨਫਰਾਸਟ੍ਰਕਚਰ ਵੀ ਹੈ, ਜ਼ਮੀਨੀ ਵੀ ਹੈ, ਹਵਾਈ ਵੀ ਹੈ, ਸੜਕ ਰਾਹੀਂ ਵੀ ਹੈ। ਔਰ ਉਹਦੇ 'ਚ ਸਭ ਤੋਂ ਅਹਿਮ, ਜੇ ਤੁਸੀਂ ਸੈਂਟਰਲ ਏਸ਼ੀਆ, ਫਿਰ ਯੂਰਪ ਔਰ ਅੱਗੇ ਨਿਕਲਦੇ ਦੁਨੀਆ ਭਰ ਜੋੜਨਾ, ਤੇ ਪਾਕਿਸਤਾਨ ਉਹਦੇ ਲਈ ਸੈਂਟਰਲ ਸੀ ਉਸ ਸਾਰੇ ਲਈ। ਜ਼ਾਹਰ ਹੈ ਕਿ ਪਾਕਿਸਤਾਨ ਦਾ ਗਿਲਗਿਤ ਬਾਲਟਿਸਤਾਨ ਉਸ ਖਿੱਤੇ 'ਚੋਂ ਗਵਾਦਰ ਪੋਰਟ ਬੜੀ ਅਹਿਮ ਸੀ, ਕਿਉਂਕਿ ਚਾਈਨਾ ਜਿਹਨੂੰ ਕਿ ਉਸ ਸਟੇਟ ਆਫ ਮਲਾਕਾ ਦੇ ਵਿੱਚ ਪਾਣੀ ਦੇ ਵਿੱਚ ਉਹਨੂੰ ਰੋਕ ਸਕਦੇ ਸੀ, ਉਹਨਾਂ ਨੂੰ ਵੀ ਆਲਟਰਨੇਟ ਚਾਹੀਦਾ ਸੀ। ਉਹਨਾਂ ਨੇ ਆਪਣੀ ਐਨਰਜੀ ਦੀ ਪੁਖਤਾ ਜਿਹੜੀ ਹੈ ਬਾਕੀ ਸੈਂਟਰਲ ਏਸ਼ੀਅਨ ਰਿਪਬਲਿਕਨਸ ਨਾਲ ਸੰਧੀਆਂ ਕਰਕੇ ਕੀਤੀ, ਪਰ ਇਹ ਉਹਨਾਂ ਦੇ ਲਈ ਅਹਿਮੀਅਤ ਸੀ। ਜਦੋਂ ਗਵਾਦਰ ਪੋਰਟ ਵਾਲਾ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦਾ ਹੋਇਆ, ਫਿਰ ਤਾਂ ਇਹ ਕਹਿ ਲਓ ਕਿ ਵੀ ਇਸਨੇ ਬਲਦੀ ਤੇ ਤੇਲ ਦਾ ਕੰਮ ਕੀਤਾ। ਪਾਕਿਸਤਾਨ ਵੀ ਨਫ਼ਰਤ ਦਾ ਪਾਤਰ ਬਣਨਾ ਸ਼ੁਰੂ ਹੋ ਗਿਆ ਅਮਰੀਕਾ ਦਾ,
ਔਰ ਕਿੰਨੀ ਦੇਰ ਜਿਹੜਾ ਉਹਨੂੰ ਡਿਲੇ ਕਰਨ ਲਈ ਸਿੰਗਾਪੁਰ ਕੰਪਨੀ ਨੂੰ ਦੇ ਦਿੱਤੀ, ਗਵਾਦਰ ਇੱਧਰ ਉੱਧਰ ਪਾਕਿਸਤਾਨੀ ਹਕੂਮਤ ਤੇ ਦਬਾਅ ਬਣਾਈ ਰੱਖਿਆ। ਪਰ ਜਦੋਂ ਇਸ ਦੇ ਲਈ ਪੈਸੇ ਅਲਾਟ ਹੋ ਜਾਂਦੇ ਨੇ, ਚਾਈਨਾ ਨੇ ਆਲਮੋਸਟ ਸ਼ਾਇਦ $65 ਬਿਲੀਅਨ ਸਿਰਫ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਲਈ ਹੈ, $380 ਬਿਲੀਅਨ ਵਨ ਬੈਲਟ ਵਨ ਰੋਡ ਦੇ ਥੱਲੇ। ਪਰ ਉਹੀ ਕੋਰੀਡੋਰ ਜਿਹੜਾ ਚਾਈਨਾ ਪਾਕਿਸਤਾਨ ਉਹ ਫਰਦਰ ਹੈ ਜਿਸ ਤੋਂ ਗੱਲ ਅੱਗੇ ਨੂੰ ਤੁਰਨੀ ਹੈ। ਸੋ ਸਾਰੀ ਜਿਹੜੀ ਇਹ ਅਮਰੀਕਾ ਔਰ ਜਿਨ੍ਹਾਂ ਦੇ ਇੰਟਰਸਟ ਇਸ ਨਾਲ ਜਿਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਤਾਂ ਬਾਜ਼ੀ ਕੋ ਹੋਰ ਲਿਜਾ ਰਿਹਾ। ਸੋ ਇਸ ਸਾਰੇ ਚੋਂ ਹੀ ਅਸੀਂ ਦੇਖਦੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਹਾਂ, ਫਿਰ ਮੁਖਰ ਤੌਰ ਦੇ ਉੱਤੇ ਚਾਈਨਾ ਐਨਮੀ ਐਲਾਨਿਆ ਜਾਂਦਾ ਹੈ। ਪੂਰੀਆਂ ਨੀਤੀਆਂ, ਹਾਲਾਂਕਿ ਵੱਖਰੀ ਗੱਲ ਹੈ ਕਿ ਵੀ ਜਿਉਂ-ਜਿਉਂ ਇਹ ਐਲਾਨੀ ਗਿਆ ਚਾਈਨਾ ਤੋਂ ਇੰਪੋਰਟ ਵੀ ਵੱਧ ਹੀ ਗਈ, ਕਿਉਂਕਿ ਬੇਸਿਕ ਜਿਹੜੀਆਂ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਤਾਂ ਉਹੀ ਪ੍ਰੋਵਾਈਡ ਕਰਦੇ ਨੇ, ਚੀਪ ਲੇਬਰ। ਉਹ ਅਮਰੀਕਾ ਨਾਲ ਤੁਸੀਂ ਜਿਹੜਾ ਉਹ ਅਮਰੀਕਾ ਮੇਡ ਇਨ ਅਮਰੀਕਾ ਵੀ ਬਣਾਈ ਜੋ ਗੱਲ ਬਣਦੀ ਨਹੀਂ ਹੈ। ਔਰ ਇਹ ਜਿਹੜਾ ਗੈਪ ਸੀ $600-700 ਬਿਲੀਅਨ ਦਾ ਐਨੂਅਲ ਇੰਪੋਰਟ ਐਕਸਪੋਰਟ ਦਾ, ਉਹ ਵਧਿਆ ਟਰੰਪ ਪੀਰੀਅਡ 'ਚ ਵੀ। ਹੁਣ ਬਾਈਡਨ ਨੇ ਬਹੁਤ ਕੁਝ ਉਹੀ, ਉਹ ਬੇਸ਼ੱਕ ਅਫਗਾਨਿਸਤਾਨ ਪਾਲਿਸੀ ਹੋਏ ਜਾਂ ਅਗੇਂਸਟ ਚਾਈਨਾ ਹੋਏ, ਉਹੀ ਇਨਹੈਰਿਟ ਕੀਤਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇੜੇ ਜਿੱਥੇ ਟਰੰਪ ਨੇ ਮੋਦੀ ਨੂੰ ਝੂਠਾ ਸੱਚਾ ਥਾਪੀਆਂ ਥੂਪੀਆਂ ਦੇ ਕੇ, ਤੇ ਉਹਨੇ ਵੀ ਮਾਈ ਫਰੈਂਡ ਉਹਨਾਂ ਨੂੰ ਪਤਾ ਹੀ ਨਹੀਂ ਹੈ ਇੰਡੀਆ ਨੂੰ ਕਿ ਵੀ ਉਹ ਕਿਸ ਰਸਤੇ ਦੇ ਉੱਤੇ ਉਹਨਾਂ ਨੂੰ ਤੋਰ ਲਿਆ। ਔਰ ਇਹ ਕਿ ਚਾਈਨਾ ਨੂੰ ਜੇ ਘੇਰਨਾ ਪਾਣੀਆਂ ਦੇ ਵਿੱਚ ਵੀ, ਜ਼ਮੀਨ ਵਾਲਾ ਤਾਂ ਅਮਰੀਕਾ ਦੇ ਮਾਈਂਡ 'ਚ ਨਹੀਂ ਸੀ, ਉਹ ਤਾਂ ਚੀਨ ਨੇ ਫਰੰਟ ਖੋਲ੍ਹਿਆ ਲੱਦਾਖ ਦਾ, ਗਿਲਗਿਤ, ਉਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਉਹਨਾਂ ਨੇ ਇਹਨਾਂ ਨੂੰ ਇੰਡੀਆ ਨੂੰ ਸਬਕ ਸਿਖਾਇਆ ਜੂਨ ਦੇ ਮਹੀਨੇ 2020। ਪਰ ਉਸ ਤੋਂ ਪਹਿਲਾਂ ਪਾਣੀਆਂ ਨੂੰ ਘੇਰਨ ਦੀ ਲਾਈਨ ਤਾਂ ਹੀ ਪੋਸੀਬਲ ਸੀ ਕਿ ਭਾਰਤ ਜੁਆਇਨ ਕਰਦਾ। ਆਸਟ੍ਰੇਲੀਆ ਆਲਰੇਡੀ ਇਹਨਾਂ ਦੇ ਇਨਫਲੂਐਂਸ 'ਚ ਹੈ, ਜਾਪਾਨ ਵੀ। ਹਾਲਾਂਕਿ ਜਾਪਾਨ ਇੱਕ ਕਦਮ ਅੱਗੇ ਜਾਂਦਾ, ਇੱਕ ਪਿੱਛੇ ਲੈ ਜਾਂਦਾ ਹੈ। ਚਾਈਨਾ ਨਾਲ ਉਹਦੀ ਐਕਸਪੋਰਟ ਵੀ ਹੈ ਔਰ ਉਹਨਾਂ ਨੂੰ ਪਤਾ ਵੀ ਹੈ ਵੀ ਕੁੱਟੇਗਾ ਵੀ ਚੀਨ। ਔਰ ਉਹ ਹਿਸਟੋਰੀਕਲ ਜਿਹੜੀ ਹੈ ਰਾਈਵਲਰੀਜ਼ ਵੀ ਜਾ ਕੇ ਕਲਿੱਕ ਹੁੰਦੀਆਂ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਇਸ 'ਚ ਕਾਮਯਾਬ ਰਿਹਾ ਹੈ ਕਿ ਇੰਡੀਆ ਨੂੰ ਨੇ ਉਸ ਕੁਆਡ 4 ਨੂੰ ਕਹਿੰਦੇ ਨੇ, ਜਿਵੇਂ ਟਵਿਨ 2 ਨੂੰ ਕਹਿੰਦੇ ਨੇ, ਟ੍ਰਿਪਲ 3 ਨੂੰ ਕਹਿੰਦੇ। ਜਦੋਂ ਅਸੀਂ ਕੁਆਡ ਕਹਿੰਦੇ ਹਾਂ ਤੇ 4 ਮੁਲਕ ਜਿਹਦੇ 'ਚ ਅਮਰੀਕਾ, ਇੰਡੀਆ, ਜਾਪਾਨ ਔਰ ਆਸਟ੍ਰੇਲੀਆ। ਔਰ ਜਿਹੜੀ ਪਹਿਲੀ ਉਹਨਾਂ ਦੀ ਵਰਚੁਅਲ ਮੀਟਿੰਗ ਹੋਈ ਕੁਆਡ ਮੁਲਕਾਂ ਦੀ, ਉਹ 12 ਮਾਰਚ ਨੂੰ ਹੋਈ ਸੀ 2021 ਨੂੰ। ਔਰ ਹੁਣ ਜਦੋਂ ਕਿ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਹੈ ਕਿ ਇਹ ਕਿੱਧਰ ਨੂੰ ਜਾ ਰਿਹਾ। ਸੋ ਇੱਕ ਹੁਣ ਇਨ ਪਰਸਨ ਮੀਟਿੰਗ ਜਿਹੜੀ ਕਿ ਬਾਈਡਨ ਨੇ ਵਾਈਟ ਹਾਊਸ ਦੇ ਵਿੱਚ ਸੱਦੀ ਹੈ, ਜਿਹੜੀ ਕਿ 24 ਸਤੰਬਰ ਨੂੰ ਹੋਏਗੀ। ਔਰ ਉਹਦੇ 'ਚ ਜਾਪਾਨ ਦਾ ਪ੍ਰਾਈਮ ਮਿਨਿਸਟਰ, ਆਸਟ੍ਰੇਲੀਅਨ ਔਰ ਮੋਦੀ ਵੀ ਆ ਰਿਹਾ। ਔਰ ਉਸ ਕੁਆਡ ਮੀਟਿੰਗ ਨੂੰ ਲੈ ਕੇ ਬੜੀਆਂ ਖਬਰਾਂ ਵੀ ਲੱਗੀਆਂ ਹੋਈਆਂ ਨੇ ਕਿ ਕੀ ਹੋਏਗਾ ਕੀ ਨਹੀਂ ਹੈ। ਲੇਕਿਨ ਇਸ ਤੋਂ ਪਹਿਲਾਂ ਹੀ, ਇਸ ਮੀਟਿੰਗ ਤੋਂ ਪਹਿਲਾਂ ਚੀਨ ਨੇ ਇਸ ਦੀ ਜਿਹੜੀ ਹੈ ਫੂਕ ਕੱਢ ਦਿੱਤੀ ਹੈ, ਕਿਉਂਕਿ ਮੋਦੀ ਨੇ ਇਸ ਮੀਟਿੰਗ ਤੋਂ ਬਾਅਦ ਅਗਲੇ ਦਿਨ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ ਹੈ। ਕਿਉਂਕਿ ਪਿਛਲੀ ਵਾਰ ਤਾਂ UN ਜਨਰਲ ਅਸੈਂਬਲੀ ਵੀ ਬਹੁਤੀਆਂ ਰਿਕਾਰਡਡ ਹੀ ਮੈਸੇਜ ਆਇਆ, ਕੋਵਿਡ ਚੱਲ ਰਿਹਾ ਸੀ। ਐਤਕੀ ਵੀ ਇਹ ਆਪਸ਼ਨ ਹੈ। ਔਰ ਇਹਦੇ 'ਚ ਇਹ ਜਿਹੜਾ ਮੋਦੀ ਨੇ 25 ਨੂੰ ਬੋਲਣਾ। ਪਹਿਲਾ ਸਪੀਕਰ ਉਸ UN ਜਨਰਲ ਅਸੈਂਬਲੀ ਦਾ ਬ੍ਰਾਜ਼ੀਲ ਹੋਏਗਾ, ਉਸ ਤੋਂ ਅਗਲਾ ਅਮਰੀਕਾ ਹੈ, ਤੇ ਜਿਹੜਾ ਅਫਗਾਨਿਸਤਾਨ ਹੈ ਉਹ ਸਭ ਤੋਂ ਅਖੀਰ 'ਚ ਹੋਏਗਾ। ਲੇਕਿਨ ਜਿਹੜੀ ਇਸ ਕੁਆਡ ਦੇ ਹਵਾਲੇ ਨਾਲ ਅਸੀਂ ਇਹ ਕਿਹਾ ਵੀ ਕੁੱਟ ਭਾਰਤ ਨੂੰ ਹੀ ਪੈਣੀ ਹੈ। ਨਾ ਤਾਂ ਅਮਰੀਕਾ ਦੇ ਨਾਲ ਕੋਈ ਚੀਨ ਨੇ ਸਿੱਧਾ ਹੋਣਾ, ਨਾ ਹੀ ਅਮਰੀਕਾ ਨੇ ਚੀਨ ਨਾਲ ਸਿੱਧੇ ਹੋਣਾ। ਆਸਟ੍ਰੇਲੀਆ ਦੂਜੇ ਵੀ ਵਪਾਰਕ ਰਿਸ਼ਤੇ ਪ੍ਰਭਾਵਿਤ ਹੋਣਗੇ। ਜਾਪਾਨ 'ਚ ਵੀ ਅਮਰੀਕਾ ਦੀ 50,000 ਫੌਜ ਵੀ ਬੈਠੀ ਹੋਈ ਹੈ ਔਰ ਸ਼ਾਇਦ ਉਹਨਾਂ ਨੂੰ ਵੀ ਉਹ ਵਪਾਰਕ ਹਿੱਟ ਕਰਨ। ਪਰ ਜਿਹਦੇ ਮੂੰਹ ਤੇ ਸਿੱਧੀ ਚਪੇੜ ਵੱਜ ਸਕਦੀ ਉਹ ਤੇ ਭਾਰਤ ਹੀ ਹੈ। ਔਰ ਇਹ ਗੱਲ ਆਲਰੇਡੀ ਇਸ 24 ਦੀ ਕੁਆਡ ਮੀਟਿੰਗ ਤੋਂ ਪਹਿਲਾਂ ਚਾਈਨਾ ਦੇ ਫੋਰਨ ਮਿਨਿਸਟਰ ਨੇ ਕੁਆਡ ਡੂਮ ਟੂ ਫੇਲ ਸੇਜ਼ ਚਾਈਨਾ ਅਹੈਡ ਆਫ ਸਮਿਟ, ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਹੀ। ਔਰ ਇਹ ਜਿਹੜਾ ਉਹਨਾਂ ਦੇ ਸਪੋਕਸਪਰਸਨ ਨੇ ਮਿਸਟਰ ਝਾਓ ਲਿਜਾਨ, ਉਹਨਾਂ ਨੇ ਕਿਹਾ it is China's consistent belief that any regional cooperation mechanism should follow the trend of peace and development and help promote mutual trust and cooperation among regional countries rather than target a third party or undermine its interests। उन्होंने कहा भी कोई भी जड़ा
ਬੋਡੀ ਹੈ ਉਹ ਹੋਂਦ 'ਚ ਜੇ ਇਸ ਲਈ ਆਉਂਦੀ ਹੈ ਕਿ ਆਪਸ 'ਚ ਸਾਂਝ ਵਧਾਉਣੀ ਹੈ ਔਰ ਇਸ 'ਚੋਂ ਅਮਨ ਔਰ ਵਿਕਾਸ ਤਰੱਕੀ ਉਹ ਨਿਕਲੇਗੀ, ਉਹ ਤਾਂ ਸਮਝ ਆ ਸਕਦੀ ਹੈ। ਪਰ ਜੇ ਇਹਦਾ ਮਕਸਦ ਹੀ ਕਿਸੇ ਥਰਡ ਪਾਰਟੀ ਨੂੰ ਟਾਰਗੇਟ ਕਰਨਾ ਤੇ ਫਿਰ ਇਹ ਜਿਹੜੀ ਹੈ ਬਿਲਕੁਲ ਇਸ ਦਾ ਜਿਹੜਾ ਉਹ ਐਂਡ ਹੋਏਗਾ ਉਹ ਡੂਮ ਟੂ ਫੇਲਿਅਰ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਖਾਸ ਤੌਰ ਤੇ ਫਿਰ ਉਹਨਾਂ ਨੇ ਟਾਰਗੇਟ ਕੀਤਾ ਹੈ ਕਿ ਵੀ ਫਾਰਮਿੰਗ ਕਲੋਜ਼ਡ ਐਂਡ ਐਕਸਕਲੂਸਿਵ ਕਲਿਕਸ targeting other countries run counter to the trend of the times and deviates from the expectation of regional countries. It thus wins no support and is doomed to fail. ਉਹਨੇ ਕਿਹਾ ਜੀ ਰੀਜਨ ਦੇ ਵਿੱਚ ਤਰੱਕੀ ਲਈ ਔਰ ਟਰਸਟ ਲਈ ਕੋਈ ਬਾਡੀ ਬਣਦੀ ਸਮਝ ਆ ਸਕਦੀ ਸੀ, ਇਹ ਤਾਂ ਬਿਲਕੁਲ ਜਿਹੜਾ ਚਾਈਨਾ ਨੂੰ ਟਾਰਗੇਟ ਕਰਕੇ ਕੀਤਾ ਗਿਆ। ਔਰ ਇਸ ਤੋਂ ਪਹਿਲਾਂ ਵੀ ਜਿਹੜੇ ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਨੇ ਉਹਨਾਂ ਨੇ ਕੁਆਡ ਬਾਰੇ ਕਿਹਾ ਸੀ ਕਿ ਇਹ ਸੀ ਫੋਮ ਹੈ, ਸਮੁੰਦਰ ਦੀ ਝੱਗ ਹੈ, ਜਿਵੇਂ ਝੱਗ ਬਣਦੀ ਹੈ ਨਾਲ ਦੀ ਨਾਲ ਹੀ ਉਹ ਘੁਲ ਜਾਂਦੀ ਹੈ, ਇਵੇਂ ਹੀ ਹੋਏਗਾ ਔਰ ਇਹ ਨਾਲ ਦੀ ਨਾਲ ਹੀ ਜਿਹੜੀ ਹੈ ਡਿਸਿਪੇਟ ਹੋ ਜਾਏਗੀ। ਔਰ ਉਹਨਾਂ ਨੇ ਹੁਣ ਇਹ ਇੰਡੀਆ ਨੂੰ ਵੇਲਡ ਥ੍ਰੈਟ ਵੀ ਹੈ। ਹੀ ਕਾਲਡ ਔਨ ਰੈਲੇਵੈਂਟ ਕੰਟਰੀਜ਼ ਟੂ ਡਿਸਕਾਰਡ ਆਊਟਡੇਟਿਡ ਜ਼ੀਰੋ ਸਮ ਮੈਂਟੈਲਿਟੀ ਐਂਡ ਨੈਰੋ ਮਾਈਂਡਡ ਜੀਓਪੋਲੀਟੀਕਲ ਪਰਸੈਪਸ਼ਨ। ਉਹਨਾਂ ਨੇ ਕਿਹਾ ਇਹ ਜਿਹੜੀ ਤੁਹਾਡੀ ਤੰਗ ਦਿਲੀ ਹੈ ਔਰ ਜਿਵੇਂ ਤੁਸੀਂ ਚਾਈਨਾ ਨੂੰ ਵਿਊ ਕਰਦੇ ਹੋ ਨੈਰੋ ਮਾਈਂਡਡਲੀ, ਇਹਨੂੰ ਛੱਡੋ ਐਂਡ ਚਾਈਨਾਜ਼ ਡਿਵੈਲਪਮੈਂਟ ਲੁੱਕ ਐਟ ਇਟ ਕਰੈਕਟਲੀ ਐਂਡ ਰਿਸਪੈਕਟ ਪੀਪਲਜ਼ ਐਸਪੀਰੇਸ਼ਨ ਇਨ ਦ ਰੀਜਨ ਐਂਡ ਡੂ ਮੋਰ that is conducive to solidarity and cooperation of regional ਉਹ ਰੀਜਨਲ ਲਫ਼ਜ਼ ਬਾਰ-ਬਾਰ ਵਰਤ ਰਹੇ ਨੇ। ਸੋ ਇਹਦਾ ਮਤਲਬ ਇਹ ਹੈ ਵੀ ਉਹ ਭਾਰਤ ਨੂੰ ਉਹਨਾਂ ਨੇ ਇਹ ਮੈਸੇਜ ਵੀ ਦਿੱਤਾ ਹੈ ਕਿ ਪੁੱਤਰ ਹੁਣ ਤਾਂ ਤੁਸੀਂ ਅੰਕਲ ਆਇਆ ਉਹਦੇ ਮੋਢੇ ਤੇ ਚੜ੍ਹ ਕੇ ਜਿਹੜਾ ਹੈ ਉਹ ਦੰਦੀਆਂ ਚੜਾ ਰਹੇ ਹੋ, ਲੇਕਿਨ ਅਲਟੀਮੇਟਲੀ ਇਹਨੇ ਅੰਕਲ ਨੇ ਰਹਿਣਾ ਨਹੀਂ ਹੈਗਾ ਇੱਥੇ, ਤੇ ਫਿਰ ਤੁਹਾਡਾ ਮੂੰਹ ਦੋਨੋਂ ਪਾਸਿਓਂ ਲਾਲ ਹੋਏਗਾ, ਫਿਰ ਨਾ ਕਿਉਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।